ਅਗਲੀ ਖਬਰ ਵੱਲ ਚੱਲੀਏ ਤੇ ਫਿਰ ਬ੍ਰੇਕ ਲਵਾਂਗੇ ਆਪਾਂ। ਉਹ ਕੈਨੇਡਾ ਦੇ ਨਾਲ ਸੰਬੰਧਿਤ ਹੈ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਜੋ ਕੁਝ ਅਮਰੀਕਾ 'ਚ ਵਾਪਰਿਆ, ਇੱਕ ਭਾਰਤ ਦਾ ਏਜੰਟ ਨਿਖਿਲ ਗੁਪਤਾ ਜਿਹਦੇ ਸਿੱਧੇ ਲਿੰਕ ਰਾਅ ਦੇ ਨਾਲ ਤੇ ਉੱਥੇ ਦੀ ਸਰਕਾਰ ਨਾਲ ਜੁੜਦੇ ਹੈਗੇ ਆ। ਇਹ FBI ਕਹਿ ਰਹੀ ਹੈ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਉਹਨਾਂ ਦੇ ਮੁਤਾਬਕ ਨਿਖਿਲ ਗੁਪਤਾ ਨੇ ਸਾਰੇ ਚਾਰਜਸ ਉਹ ਮੰਨ ਲਿਆ ਵੀ ਹਾਂ ਮੈਂ ਇੱਥੇ ਦੇ ਅਮਰੀਕਨ ਇੱਕ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਵੀ ਉਹਨਾਂ ਨੇ ਮੰਨਿਆ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਆ, ਉਹਦਾ ਨਾਂ ਵੀ ਉਹਨਾਂ ਨੇ ਲਿਆ ਵੀ ਉਹ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਨਵੋਲਵ ਸੀ। ਹੋਰ ਵੀ ਕਈ ਲੋਕਾਂ ਨੂੰ ਉਹਨਾਂ ਨੇ ਮਾਰਨਾ ਸੀਗਾ। ਪਰ ਦੂਸਰੇ ਪਾਸੇ ਜਿਹੜੇ ਮੁਲਕ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਦਾ ਕਤਲ ਹੋਇਆ, ਉਹ ਵੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੀ। ਹੁਣ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਹਿੰਦਾ ਵੀ ਮੈਂ ਅਮਰੀਕਾ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਨਾਲ ਜਿਹੜੀ ਟ੍ਰੇਡ ਆ ਉਹ ਕਰਨ ਜਾ ਰਿਹਾ ਹੈਗਾ, ਖਾਸ ਕਰਕੇ ਇੰਡੀਆ ਦੇ ਨਾਲ। ਕਹਿੰਦੇ ਇੰਡੀਆ ਦੇ ਨਾਲ ਅਸੀਂ ਘੱਟੋ ਘੱਟ $50 ਬਿਲੀਅਨ ਦੀ ਟ੍ਰੇਡ ਕਰਨ ਜਾ ਰਹੇ ਹਾਂ ਸੰਨ 2030 ਤਾਈਂ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਕੁਛ ਕੈਨੇਡਾ ਦੇ ਜਿਹੜੇ ਇਲੈਕਟਡ ਮੈਂਬਰ ਪਾਰਲੀਮੈਂਟ ਆ, ਖਾਸ ਕਰਕੇ ਜਿਹੜੇ ਪੰਜਾਬੀ ਆ, ਜਿਨ੍ਹਾਂ ਨੂੰ ਪੰਜਾਬੀਆਂ ਨੇ ਹੀ ਇਲੈਕਟ ਕੀਤਾ ਹੋਇਆ ਆ, ਕਿਉਂਕਿ ਮੈਜੋਰਟੀ 'ਚ ਉਹਨਾਂ ਏਰੀਆ 'ਚ ਪੰਜਾਬੀ ਰਹਿੰਦੇ ਆ, ਉਹ ਆਲਰੇਡੀ ਇੰਡੀਆ ਦੀ ਸਰਕਾਰ ਦੇ ਕੋਲ ਪਹੁੰਚੇ ਹੋਏ ਹੈਗੇ ਆ ਡੀਲ ਕਰਨ ਦੇ ਲਈ। ਸੋ ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਆ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹ ਮਾਰਚ ਦੇ ਪਹਿਲੇ ਹਫ਼ਤੇ ਇੰਡੀਆ ਜਾ ਰਹੇ ਹੈਗੇ ਆ। ਸੋ ਮਾਰਚ 1 ਤੇ 2 ਨੂੰ ਉਹ ਇੰਡੀਆ ਦੇ ਵਿੱਚ ਹੋਣਗੇ ਤਾਂ ਕਿ ਜਿਹੜਾ ਹੋਰ ਬਿਜ਼ਨਸ ਆ ਉਹ ਇੰਡੀਆ ਨਾਲ ਰਲ ਕੇ ਕੀਤਾ ਜਾ ਸਕੇ। ਕੈਨੇਡਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਕਹਿ ਲਓ ਵੀ ਕਿੱਲੀ ਤੇ ਟੰਗਤੀ ਹੈ ਸ਼ਰਮ ਤਾਂ। ਪਹਿਲੋਂ ਚੀਨ ਦੇ ਕੋਲ ਗਏ ਸੀਗੇ, ਕਾਰਨੀ ਹੁਣਾਂ ਨੇ, ਖਾਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਵੀ ਕੈਨੇਡਾ ਦੀ ਸੁਰੱਖਿਆ ਦੇ ਲਈ ਸਭ ਤੋਂ ਖਤਰਨਾਕ ਜੇ ਕੋਈ ਥਾਂ ਆ ਜਾਂ ਮੁਲਕ ਆ ਉਹ ਆ ਚਾਈਨਾ, ਤੇ ਉਹਨਾਂ ਦੇ ਨਾਲ ਹੁਣ ਇਹ ਸਮਝੌਤਾ ਕਰਕੇ ਆਏ ਆ। ਪਿਛਲੇ ਮਹੀਨੇ ਹੀ ਜਿਹੜੇ ਉੱਥੇ ਜੱਫੀਆਂ ਪੈ ਰਹੀਆਂ ਸੀਗੀਆਂ ਸ਼ੀ ਜਿਨਪਿੰਗ ਨਾਲ, ਤੇ ਹੁਣ ਉਹਨੂੰ ਸੁਰੱਖਿਆ ਦਾ ਖਤਰਾ ਦੱਸ ਰਹੇ ਸੀ। ਜਿਨ੍ਹਾਂ ਨੇ ਆ ਕੇ ਕੈਨੇਡੀਅਨ ਪ੍ਰਭੂ ਸੱਤਾ ਨੂੰ ਛਿੱਕੇ ਟੰਗਿਆ, ਜਿਨ੍ਹਾਂ ਨੇ ਆ ਕੇ ਕੈਨੇਡੀਅਨ ਇੱਕ ਸਿਟੀਜ਼ਨ ਦਾ ਕਤਲ ਕੀਤਾ, ਉਹਨਾਂ ਦੇ ਨਾਲ ਹੁਣ ਮਿਲ ਰਹੇ ਆ। ਕੱਲ ਜੈ ਸ਼ੰਕਰ ਦੇ ਨਾਲ ਅਨੀਤਾ ਆਨੰਦ ਦੀ ਮੁਲਾਕਾਤ, ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ। ਸੋ ਤੁਸੀਂ ਹਿਸਾਬ ਲਾ ਲਓ ਵੀ ਅਗਲਿਆਂ ਨੇ ਵੇਚਤਾ ਤੁਹਾਨੂੰ, ਤੁਹਾਡੇ ਨਾਂ ਦੇ ਉੱਤੇ ਵੋਟਾਂ ਵੀ ਲੈ ਲਈਆਂ, ਤੁਹਾਨੂੰ ਜਿਹੜਾ ਉਹ ਕੀਤਾ ਵੀ, ਤੇ ਹੁਣ ਉਹੀ ਇਹ ਉਸੇ ਪਾਰਟੀ ਦਾ ਲੀਡਰ ਆ ਜੋ ਸਿੰਘ, ਜਿਹੜੀ ਪਾਰਟੀ ਦੇ ਲੀਡਰ ਨੇ ਸਦਨ 'ਚ ਖੜ ਕੇ ਜਿਹੜਾ ਉਹ ਆਖਿਆ ਸੀਗਾ ਵੀ ਭਾਈ ਭਾਰਤੀ ਜਿਹੜੀ ਸਰਕਾਰ ਆ, ਕ੍ਰੈਡੀਬਲ ਐਵੀਡੈਂਸ ਆ ਵੀ ਭਾਰਤ ਦੀ ਜਿਹੜੀ ਸਰਕਾਰ ਆ ਇਸ ਕਤਲ ਦੇ ਵਿੱਚ ਜਿਹੜੀ ਉਹ ਜੁੜੀ ਹੋਈ ਆ। ਸੋ ਕਿੱਦਾਂ ਡਕਾਰ ਗਏ, ਕਿੱਦਾਂ ਹਜਮ ਜਿਹੜਾ ਉਹ ਕਰ ਗਏ, ਇਹ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਬੜੇ ਨਾ ਸਮਝਣ ਦੀ ਜਿਹੜੀ ਜ਼ਰੂਰਤ ਆ ਵੀ ਜੀਓ ਪੋਲੀਟਿਕਸ ਕੰਮ ਕਿੱਦਾਂ ਜਿਹੜੀ ਉਹ ਕਰ ਰਹੀ ਆ। ਤੁਹਾਨੂੰ ਹਮੇਸ਼ਾ ਹੀ ਵਰਤਿਆ ਜਾਂਦਾ ਰਿਹਾ ਆ, ਵਰਤਿਆ ਜਾਵੇਗਾ। ਤੋਂ ਇਹਦੇ ਵਿੱਚ ਹੁਣ ਸਿੱਖਾਂ ਨੂੰ ਇਹ ਸਮਝ ਲੈਣੀ ਚਾਹੀਦੀ ਆ ਵੀ ਤੁਸੀਂ ਆਪਣੇ ਆਪ ਨੂੰ ਇੰਨੇ ਕੁ ਪਾਵਰਫੁਲ ਬਣਾਓ ਵੀ ਤੁਸੀਂ ਕਿੱਦਾਂ ਵਰਤ ਸਕਦੇ ਇਹਨਾਂ ਨੂੰ। ਇਹਨਾਂ ਨੇ ਤੁਹਾਨੂੰ ਵਰਤਣੋਂ ਨਹੀਂ ਘਟਣਾ, ਤੁਸੀਂ ਇਹਨਾਂ ਨੂੰ ਹੁਣ ਕਿੱਦਾਂ ਵਰਤਣਾ ਆ ਤੇ ਆਪਣੇ ਜਿਹੜੇ ਆ ਉਹ ਕੰਮ ਕਿੱਦਾਂ ਕਰਾਉਣੇ ਆ, ਕਿੱਦਾਂ ਆਪਣੇ ਇਸ਼ੂਜ਼ ਨੂੰ ਹੋਰ ਜਿਹੜਾ ਉਹ ਲੈ ਕੇ ਆਉਣਾ ਆ। ਸੋ ਇਹ ਮੌਕੇ ਦੇ ਵਿੱਚ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਦੇ ਨਾਲ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਸਮਾਂ ਰਹਿੰਦੇ ਹੋਏ ਨਾ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਕੰਮ ਜਿਹੜੇ ਉਹ ਕਰ ਲੈਣੇ ਚਾਹੀਦੇ ਆ। ਆਪਾਂ ਬਾਰ-ਬਾਰ ਇਸ ਪਲੇਟਫਾਰਮ ਤੋਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੋਂ ਇਹੀ ਹੋਕਾ ਦਿੱਤਾ ਆ ਵੀ ਭਾਈ ਸਾਰੇ ਜਾਣੇ ਇਕੱਠੇ ਹੋ ਕੇ ਮਿਲ ਜੁਲ ਕੇ ਚੱਲੋ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ ਤੇ ਮਿਲ ਕੇ ਜਿਹੜਾ ਉਹ ਆਪਣੇ ਸਾਂਝੇ ਮਿਸ਼ਨ ਵੱਲ ਨੂੰ ਜਿਹੜਾ ਉਹ ਵਧੀਏ। ਨਹੀਂ ਤਾਂ ਇਹਨਾਂ ਨੇ ਤੁਹਾਨੂੰ ਏਦਾਂ ਹੀ ਵਰਤ ਕੇ ਜਿਹੜਾ ਉਹ ਸਿੱਟ ਤੇ ਜਿਹੜਾ ਉਹ ਰਹਿਣਾ ਆ, ਤੇ ਆਪਾਂ ਫਿਰ ਹਰ ਵਾਰੀ ਫਿਰ ਧੋਖਾ ਹੀ ਖਾਂਦੇ ਰਹਿਣਾ, ਤੇ ਫਿਰ ਕਹਿਣਾ ਵੀ ਯਾਰ ਆਪਾਂ ਵਿਸ਼ਵਾਸ ਪਤਾ ਨਹੀਂ ਕਿਸੇ ਦੇ ਉੱਤੇ ਕਿੱਦਾਂ ਜਿਹੜਾ ਉਹ ਨਹੀਂ ਕਰਦੇ। ਪਰ ਆਪਾਂ ਨੂੰ ਇੱਕ ਸਾਂਝੇ ਤੌਰ ਦੇ ਉੱਤੇ, ਸਾਂਝੀਵਾਲਤਾ, ਭਾਈਚਾਰਕ ਤੌਰ ਦੇ ਉੱਤੇ ਆਪਾਂ ਨੂੰ ਕੋਈ ਮਿਸ਼ਨ ਮਿੱਥ ਕੇ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ ਆ, ਇਹ ਚੀਜ਼ ਦੇ ਉੱਤੇ ਜ਼ਰੂਰ ਆਪਾਂ ਨੂੰ ਵਰਕਆਊਟ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ।